ਮਿੱਤਰ ਪਿਆਰੇ, ਜਦੋਂ ਮੈਂ ਤੁਹਾਨੂੰ ਬਾਹਰ ਦਿਖਾ ਰਿਹਾ ਸੀ ਬਿਲਕੁਲ ਫਾਊਂਟਨ ਦੇ ਸਾਹਮਣੇ ਇੱਕ ਜਾਲੀ ਦਾ ਦਰਵਾਜ਼ਾ, ਬਿਲਕੁਲ ਜਾਲੀ ਦਾ ਦਰਵਾਜ਼ਾ ਸੀ। ਉਹਦੇ ਅੱਗੇ ਨਾ ਸ਼ੀਸ਼ੇ ਦਾ ਲਾ ਕੇ ਇਹਨੂੰ ਕਵਰ ਕੀਤਾ ਗਿਆ ਤਾਂ ਕਿ ਬਾਹਰ ਦੀ ਨਮੀ ਜਾਂ ਕੋਈ ਗਰਮੀ ਵਗੈਰਾ ਅੰਦਰ ਇੰਟਰ ਨਾ ਹੋ ਸਕੇ। ਮੈਂ ਤੁਹਾਨੂੰ ਜਿਹੜੀ ਖੂਬਸੂਰਤ ਚੀਜ਼ ਦਰਵਾਜ਼ੇ ਦੀ ਦਿਖਾਉਣਾ ਚਾਹ ਰਿਹਾ ਕਿ ਇਤਿਹਾਸਿਕ ਦਰਵਾਜ਼ੇ ਦੇ ਵਿੱਚ ਦੇਖੋ ਕਿਵੇਂ ਉਹਨੂੰ ਬੰਦ ਕਰਨ ਦਾ ਇੱਕ ਸਾਧਨ ਰੱਖਿਆ ਗਿਆ ਸੀ ਕਿ ਇਹ ਫੱਟੀ ਦੇ ਨਾਲ ਇਹਨੂੰ ਬੰਦ ਕੀਤਾ ਜਾਂਦਾ ਸੀ। ਉੱਤੇ ਕੁੰਡੇ ਵੀ ਲਾਏ ਹੋਏ ਨੇ ਅੱਜ ਦੇ ਦੌਰ ਦੇ, ਪਰ ਪਹਿਲੇ ਦੌਰ ਦੇ ਵਿੱਚ ਇਹਨੂੰ ਬੰਦ ਕਰਨ ਵਾਸਤੇ ਇਸ ਫੱਟੀ ਦਾ ਯੂਜ਼ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਇੱਕ ਹੋਰ ਜਿਹੜਾ ਹੈਗਾ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਚਾਹਾਂਗਾ, ਜਿੱਥੇ ਇੱਕ ਤਲਵਾਰਾਂ ਦੀ ਇੱਕ ਬਹੁਤ ਵੱਡੀ ਕਲੈਕਸ਼ਨ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਇਸ ਪਾਸੇ ਯੂਰਪੀ ਤਲਵਾਰਾਂ, ਜਿਹੜੇ ਯੂਰਪ ਦੇ ਲੋਕ ਸਨ, ਜਿਹੜੇ ਯੂਰਪ ਦੇ ਜੰਗਜੂ ਸਨ, ਉਹਨਾਂ ਦੀਆਂ ਤਲਵਾਰਾਂ ਵੀ ਸਾਨੂੰ ਕਿਸੇ ਹੱਦ ਤੱਕ ਮੁਗਲ ਤਰਜ਼ ਦੇ ਨਾਲ ਦੀਆਂ ਦੇਖਣ ਨੂੰ ਮਿਲ ਰਹੀਆਂ, ਕਿਉਂਕਿ ਉਹ ਵੀ ਖੰਮਦਾਰ ਸਾਨੂੰ ਦੇਖਣ ਨੂੰ ਮਿਲ ਰਹੀਆਂ। ਔਰ ਕਿੰਨੀ ਕਲੈਕਸ਼ਨ ਇਹਦੇ ਵਿੱਚ ਮੌਜੂਦ ਹੈ, ਜਿਹਦੇ ਵਿੱਚ ਸਾਡੇ ਕੋਲ ਛੋਟੀਆਂ ਤਲਵਾਰਾਂ ਵੀ ਆ ਜਾਂਦੀਆਂ ਨੇ, ਉਸ ਤੋਂ ਬਾਅਦ ਵੱਡੀਆਂ ਤਲਵਾਰਾਂ ਵੀ ਆ ਜਾਂਦੀਆਂ। ਫਿਰ ਇਹਦੇ ਨਾਲ ਹੀ ਬਾਇਓਨੇਟਸ ਦੀ ਵੀ ਇੱਕ ਸਾਨੂੰ ਕਲੈਕਸ਼ਨ ਦੇਖਣ ਨੂੰ ਮਿਲ ਰਹੀ ਹੈ। ਅਸੀਂ ਪਿੱਛੇ ਵੀ ਇੱਕ ਬਾਇਓਨੇਟਸ ਦੀ ਕਲੈਕਸ਼ਨ ਦੇਖੀ, ਇਹਦੇ ਨਾਲ ਇੱਥੇ ਵੀ ਸਾਨੂੰ ਇੱਕ ਮਿਲ ਰਹੀ ਹੈ ਕਲੈਕਸ਼ਨ। ਉਸ ਤੋਂ ਬਾਅਦ ਜੇਕਰ ਅਸੀਂ ਇਹਦੇ ਉੱਤੇ ਆਈਏ ਤਾਂ ਅਫਗਾਨੀ ਜਿਹੜੀ ਫੌਜ ਸੀ, ਉਹ ਅਫਗਾਨੀ ਫੌਜ ਇਹਨਾਂ ਤਲਵਾਰਾਂ, ਇਹਨਾਂ ਛੁਰਿਆਂ ਦਾ ਯੂਜ਼ ਕਰਦੀ ਸੀ ਆਪਣੇ ਜੰਗ ਦੇ ਵਿੱਚ। ਇਹਦੇ ਵਿੱਚ ਵੀ ਸਾਨੂੰ ਕੁਝ ਹਾਥੀ ਦੇ ਦੰਦਾਂ ਦੇ ਨਾਲ ਬਣੇ ਹੋਏ ਦਸਤੇ ਨਜ਼ਰ ਆ ਰਹੇ, ਕੁਝ ਲੱਕੜੀ ਦੇ ਬਣੇ ਹੋਏ ਦਸਤੇ ਨਜ਼ਰ ਆ ਰਹੇ ਨੇ। ਔਰ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਪਾਸੋਂ ਇਹ ਥੋੜੀ ਜਿਹੀ ਮੋਟਾਈ ਦੇ ਵਿੱਚ ਆਉਂਦੀ ਹੈ, ਤੇ ਜਿਵੇਂ ਹੀ ਅੱਗੋਂ ਜਾਂਦੀ ਹੈ ਤੇ ਬਹੁਤ ਖੰਮਦਾਰ ਤੇ ਤਿੱਖੀਆਂ ਹੁੰਦੀਆਂ ਔਰ ਅੱਗੋਂ ਨੋਕਦਾਰ ਬਣਾਈਆਂ ਗਈਆਂ। ਉਸ ਤੋਂ ਇਲਾਵਾ ਢਾਲ ਦੀ ਤੁਸੀਂ ਬਣਤਰ ਚੈੱਕ ਕਰ ਸਕਦੇ ਹੋ। ਅੱਛਾ ਮਿੱਤਰ ਪਿਆਰਿਓ, ਤੁਸੀਂ ਹੁਣੇ ਹੀ ਦੇਖਿਆ ਕਿ ਮੈਂ ਤੁਹਾਨੂੰ ਸਿੱਖ ਰਾਜ, ਮੁਗਲ ਦੌਰ ਅਤੇ ਯੂਰਪੀ ਜਿਹੜੇ ਬ੍ਰਿਟਿਸ਼ ਰਾਜ ਦੇ ਸਮੇਂ ਦੀਆਂ ਤੁਹਾਨੂੰ ਜਿਹੜੇ ਹਥਿਆਰ ਸੀ ਉਹ ਦਿਖਾਏ। ਉਸ ਤੋਂ ਬਾਅਦ ਇੱਥੇ ਵੀ ਮੈਂ ਤੁਹਾਨੂੰ ਕੁਝ ਹਥਿਆਰ ਦਿਖਾਉਣਾ ਚਾਹੁੰਦਾ। ਤੁਸੀਂ ਦੇਖ ਸਕਦੇ ਹੋ ਕਿ ਇਹ ਸਾਡੇ ਕੋਲ ਸਾਂਚਾ ਜਿਹਦੇ ਅੰਦਰ ਬਰੂਦ ਬਣਾਇਆ ਜਾਂਦਾ ਸੀ, ਕਿ ਬਰੂਦ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਕਿ ਬੰਦੂਕ ਦੇ ਵਿੱਚ ਵਰਤੋਂ ਕੀਤੀ ਜਾਂਦੀ ਸੀ, ਉਹ ਸਾਂਚਾ ਜਿਹਦੇ ਅੰਦਰ ਉਹਨਾਂ ਨੂੰ ਬਣਾਇਆ ਜਾਂਦਾ ਸੀ। ਉਸ ਤੋਂ ਇਲਾਵਾ ਇਹ ਵੀ ਸਾਡੇ ਕੋਲ ਛੋਟਾ ਸਾਂਚਾ ਜਿਹਦੇ ਵਿੱਚ ਤਮੰਚੇ ਦੀਆਂ ਜਿਹੜੀਆਂ ਗੋਲੀਆਂ ਉਹ ਬਣਾਈਆਂ ਜਾਂਦੀਆਂ ਸਨ। ਔਰ ਉਹ ਗੋਲੀਆਂ ਜਿਹੜੀਆਂ ਬਰੂਦ ਦੀਆਂ ਗੋਲੀਆਂ, ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਉਹ ਛੋਟੀਆਂ ਗੋਲੀਆਂ ਜਿਹੜੇ ਤਮੰਚੇ ਵਾਸਤੇ ਯੂਜ਼ ਹੁੰਦੀਆਂ ਸਨ। ਉਸ ਤੋਂ ਬਾਅਦ ਉਹ ਵੱਡੀਆਂ ਜਿਹੜੀਆਂ ਬੰਦੂਕ ਦੇ ਵਾਸਤੇ ਇਸਤੇਮਾਲ ਕੀਤੀਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਸਾਨੂੰ ਇਹ ਛੋਟੇ ਸਾਂਚੇ ਵੀ ਮਿਲਦੇ ਆ, ਜਿਹੜੇ ਤੁਸੀਂ ਦੇਖ ਰਹੇ ਹੋ। ਇਹਦੇ ਵਿੱਚ ਵੀ ਗੋਲੀਆਂ ਨੂੰ ਬਣਾਇਆ ਜਾਂਦਾ ਸੀ, ਔਰ ਇਹ ਉਹ ਤਮੰਚੇ ਜਿਹਦੇ ਵਿੱਚ ਛੋਟੀਆਂ ਗੋਲੀਆਂ ਨੂੰ ਯੂਜ਼ ਕੀਤਾ ਜਾਂਦਾ ਸੀ। ਔਰ ਇਹਦੇ ਵਿੱਚ ਇਹ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ, ਇਹਦੇ ਵਿੱਚ ਗੋਲੀਆਂ ਨੂੰ ਇਹਦਾ ਸਾਈਜ਼, ਉਹਨਾਂ ਦਾ ਵਜ਼ਨ ਇਹਦੇ ਵਿੱਚ ਮਾਪਿਆ ਜਾਂਦਾ ਸੀ। ਉਸ ਤੋਂ ਬਾਅਦ ਇਹ ਜਿਹੜੀ ਤੁਸੀਂ ਇੱਕ ਚੀਜ਼ ਦੇਖ ਰਹੇ ਹੋ, ਇਹ ਸਜ਼ਾ ਦੇ ਤੌਰ ਤੇ ਯੂਜ਼ ਕੀਤੀ ਜਾਂਦੀ ਸੀ। ਆਖਿਆ ਜਾਂਦਾ ਹੈ ਕਿ ਜਦੋਂ ਕਿਸੇ ਦੀ ਉਂਗਲ ਕੱਟਣੀ ਹੁੰਦੀ ਸੀ, ਇਹਦੇ ਵਿੱਚ ਫਿਕਸ ਕਰਕੇ ਤੇ ਤਲਵਾਰ ਦੇ ਨਾਲ ਉਹਦੀ ਉਂਗਲ ਕੱਟ ਦਿੱਤੀ ਜਾਂਦੀ ਸੀ, ਜਾਂ ਚਾਕੂ ਦੇ ਨਾਲ। ਔਰ ਉਹਦੇ ਨਾਲ ਹੀ ਬਿਲਕੁਲ ਇੱਕ ਛੋਟੇ ਪਾਸੇ ਜਦੋਂ ਨਾਖਣ ਨੂੰ ਕੱਟਣਾ ਹੋਵੇ ਤੇ ਉਹ ਨਾਖਣ ਕੱਟਣ ਵਾਸਤੇ ਯੂਜ਼ ਹੁੰਦੀ ਸੀ। ਉਹਦੇ ਨਾਲ ਹੀ ਤੁਸੀਂ ਉਹ ਤਮੰਚੇ ਦੇਖ ਰਹੇ ਹੋ, ਔਰ ਪਿੱਛੇ ਤੁਸੀਂ ਇੱਕ ਉਹ ਦੇਖ ਰਹੇ ਹੋ ਥੈਲੀ, ਜਿਹਦੇ ਅੰਦਰ ਬਰੂਦ ਨੂੰ ਸਟੋਰ ਕੀਤਾ ਜਾਂਦਾ ਸੀ, ਕਿ ਜਦੋਂ ਕਦੇ ਗੋਲੀ ਚਲਾਣੀ ਹੁੰਦੀ ਸੀ ਤਾਂ ਉਸ ਬਰੂਦ ਨੂੰ ਤਮੰਚੇ ਦੇ ਅੰਦਰ ਭਰਿਆ ਜਾਂਦਾ ਸੀ, ਤੇ ਇਹ ਪੱਥਰ ਦੀਆਂ ਗੋਲੀਆਂ ਪਾ ਕੇ ਉਹਦੇ ਰਾਹੀਂ ਚਲਾਈਆਂ ਜਾਂਦੀਆਂ ਸਨ। ਹਾਂਜੀ ਮਿੱਤਰ ਪਿਆਰੇ, ਤੁਸੀਂ ਇੱਥੇ ਇੱਕ ਦੇਖ ਰਹੇ ਹੋ ਕਿ ਇੱਕ ਇਸ ਸਟਿਕ ਦੀ ਸ਼ਕਲ ਦੀ ਬਣੀ ਹੋਈ ਤੁਸੀਂ ਇੱਕ ਤਲਵਾਰ ਦੇਖ ਸਕਦੇ ਹੋ, ਕਿ ਬਾਜ਼ਾਰ ਦੇਖਣ ਨੂੰ ਤੇ ਸਟਿਕ ਲੱਗਦੀ ਹੈ ਜਿਹੜੀ ਕਿ ਚੱਲਣ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ, ਪਰ ਇਹਦੇ ਅੰਦਰ ਵੀ ਇੱਕ ਤਲਵਾਰ ਮੌਜੂਦ ਹੈ। ਜਦੋਂ ਕਦੇ ਅਚਾਨਕ ਕੋਈ ਬਾਦਸ਼ਾਹ ਦੇ ਉੱਤੇ ਅਟੈਕ ਕਰੇ ਤਾਂ ਇਹਦੇ ਨਾਲ ਆਪਣੀ ਸੁਰੱਖਿਆ ਕਰ ਸਕਦਾ ਸੀ। ਇਸ ਤੋਂ ਇਲਾਵਾ ਦੂਸਰੇ ਪਾਸੇ ਆਈਏ ਤਾਂ ਸਾਨੂੰ ਮਹਾਰਾਜਾ ਦਲੀਪ ਸਿੰਘ ਦੀ ਇੱਕ ਛੋਟੀ ਜਿਹੜੀ ਖਿਡੌਣੇ ਦੇ ਤੌਰ ਤੇ ਇਸਤੇਮਾਲ ਹੁੰਦੀ ਸੀ, ਉਹ ਤੋਪ ਸਾਨੂੰ ਦੇਖਣ ਨੂੰ ਮਿਲਦੀ ਹੈ। ਪਰਲੇ ਪਾਸੇ ਸਾਨੂੰ ਇੱਕ ਕਵਰ ਦੇਖਣ ਨੂੰ ਮਿਲ ਰਿਹਾ, ਜਿਹਦੇ ਅੰਦਰ ਕੋੜੇ ਨੂੰ ਰੱਖਿਆ ਗਿਆ, ਕਿ ਜਦੋਂ ਕੋੜੇ ਕਿਸੇ ਨੂੰ ਮਾਰੇ ਜਾਂਦੇ ਸਨ ਤੇ ਇਸੇ ਕਵਰ ਦੇ ਵਿੱਚੋਂ ਕੱਢ ਕੇ ਉਹ ਕੋੜੇ ਦੀ ਵਰਤੋਂ ਕੀਤੀ ਜਾਂਦੀ ਸੀ। ਉਸ ਤੋਂ ਇਲਾਵਾ ਅਸੀਂ ਆਈਏ ਤੇ ਇੱਕ ਬਹੁਤ ਹੀ ਦਰਦਨਾਕ ਸਜ਼ਾ, ਜਿਹੜੇ ਕਿ ਜਾਨਵਰਾਂ ਨੂੰ ਦਰਦਨਾਕ ਸਜ਼ਾ ਦੇਣ ਵਾਸਤੇ, ਜਿਵੇਂ ਕਿ ਫੌਜ ਘੋੜਿਆਂ ਤੇ ਸਵਾਰ ਹੋ ਕੇ ਆ ਰਹੀ ਹੈ ਤੇ ਉਹਨਾਂ ਦੇ ਰਸਤੇ ਦੇ ਵਿੱਚ ਇਹ ਕਿੱਲ, ਜਿਹੜੇ ਤੁਸੀਂ ਤਿੰਨਾਂ ਡਾਇਰੈਕਸ਼ਨ ਦੇ ਵਿੱਚ ਦੇਖ ਰਹੇ ਹੋ, ਇਹ ਕਿੱਲ ਘੋੜਿਆਂ ਦੇ ਰਸਤੇ ਦੇ ਵਿੱਚ ਸੁੱਟ ਦਿੱਤੇ ਜਾਂਦੇ ਸੀ ਤਾਂ ਜੋ ਘੋੜਿਆਂ ਦੇ ਪੈਰਾਂ ਦੇ ਵਿੱਚ ਲੱਗਣ ਤੇ ਫੌਜ ਥੱਲੇ ਡਿੱਗ ਜੇ। ਉਸ ਤੋਂ ਇਲਾਵਾ ਇਹ ਮਾਈਨਸ ਦੇ ਤੌਰ ਤੇ ਇਸਤੇਮਾਲ ਹੁੰਦਾ ਸੀ, ਕਿ ਜ਼ਮੀਨ ਦੇ ਥੱਲੇ ਇਹਦੇ ਵਿੱਚ ਬਰੂਦ ਭਰ ਕੇ ਗੱਡ ਦਿੱਤਾ ਜਾਂਦਾ ਸੀ, ਤੇ ਉੱਤੇ ਕਿੱਲ ਰੱਖ ਕੇ ਜਾਂ ਕੋਈ ਚੀਜ਼ਾਂ ਰੱਖ ਕੇ ਉਹਦੇ ਉੱਤੇ ਜਿਵੇਂ ਵਜ਼ਨ ਪਏ ਤੇ ਉਹ ਜਿਹੜਾ ਬਰੂਦ ਆ ਚੱਲ ਜੇ ਤੇ ਫੌਜ ਦਾ ਮੁਕਾਬਲਾ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਤੁਸੀਂ ਮੇਰੇ ਪਿੱਛੇ ਇੱਕ ਗੋਲ ਲੋਹੇ ਦੇ ਬਣੇ ਹੋਏ ਉਹ ਇੱਕ ਜ਼ੰਜੀਰ ਦੇਖ ਰਹੇ ਹੋ। ਕਿਹਾ ਜਾਂਦਾ ਹੈ ਕਿ ਹਾਥੀ ਦੀ ਸੁੰਡ ਨੂੰ ਬੰਨ੍ਹ ਕੇ ਘੁਮਾਇਆ ਜਾਂਦਾ ਸੀ ਤਾਂ ਜੋ ਜਿਹੜੀ ਫੌਜ ਬਾਦਸ਼ਾਹ ਦੀ ਹਾਥੀ ਦੇ ਕੋਲ ਆਉਂਦੀ ਸੀ ਉਹ ਜ਼ਖਮੀ ਹੋ ਜਾਏ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਥਿਆਰ ਜਿਹੜੇ ਕਿ ਮੁਗਲ ਦੌਰ ਦੇ ਵਿੱਚ, ਸਿੱਖ ਰਾਜ ਦੇ ਵਿੱਚ ਅਤੇ ਬ੍ਰਿਟਿਸ਼ ਰਾਜ ਦੇ ਵਿੱਚ ਯੂਜ਼ ਕੀਤੇ ਜਾਂਦੇ ਸਨ, ਉਹਨਾਂ ਨੂੰ ਬੜੀ ਖੂਬਸੂਰਤੀ ਤੇ ਸੁਚੱਜੇ ਢੰਗ ਦੇ ਨਾਲ ਇਸ ਸ਼ਾਹੀ ਕਿਲੇ ਦੇ ਮਿਊਜ਼ੀਅਮ ਦੇ ਅੰਦਰ ਰੱਖਿਆ ਗਿਆ ਹੈ। ਇਸ ਤੋਂ ਬਾਅਦ ਇੱਕ ਸਾਨੂੰ ਇਹ ਤਲਵਾਰ ਵੀ ਦੇਖਣ ਨੂੰ ਮਿਲ ਰਹੀ ਹੈ। ਕਿਹਾ ਜਾਂਦਾ ਹੈ ਕਿ ਕਿਸੇ ਦੀ ਗਰਦਨ ਨੂੰ ਲਾਉਣ ਵਾਸਤੇ, ਧੌਣ ਨੂੰ ਲਾਉਣ ਵਾਸਤੇ ਇਹਦੀ ਵਰਤੋਂ ਕੀਤੀ ਜਾਂਦੀ ਸੀ, ਕਿ ਜੇਕਰ ਕਿਸੇ ਨੇ ਕੋਈ ਗਲਤੀ ਕੀਤੀ ਹੈ ਜਾਂ ਕੋਈ ਦੁਸ਼ਮਣ ਫੜਿਆ ਗਿਆ ਤੁਹਾਡੇ ਤੇ ਅਟੈਕ ਕਰਦਾ, ਤੇ ਉਹਦੀ ਗਰਦਨ ਨੂੰ ਲਾਉਣ ਵਾਸਤੇ ਇਸ ਤਲਵਾਰ ਦਾ ਇਸਤੇਮਾਲ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਚੱਲਣਾ ਉਸ ਸੈਕਸ਼ਨ 'ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਫੇਵਰਟ ਘੋੜੀ ਅਸਪੇ ਲੈਲਾ ਮੌਜੂਦ ਹੈ। ਉਹ ਸੈਕਸ਼ਨ ਵੀ ਤੁਹਾਨੂੰ ਦਿਖਾਉਣਾ ਹੈ। ਮਿੱਤਰ ਪਿਆਰਿਓ, ਅਸਪੇ ਲੈਲਾ ਦੀ ਤਰਫ ਜਾਣ ਤੋਂ ਪਹਿਲੇ ਸਾਡੇ ਕੋਲ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਦੀ ਕਲੈਕਸ਼ਨ ਦੇਖਣ ਨੂੰ ਮਿਲਦੀ ਹੈ। ਇਹ ਉਹ ਪੇਂਟਿੰਗ ਹੈ ਜਿਹਦੇ ਵਿੱਚ
ਸਿੱਖ ਅਤੇ ਜਿਹੜੀ ਬ੍ਰਿਟਿਸ਼ ਰਾਜ ਦੀ ਜਿਹੜੀਆਂ ਜੰਗਾਂ ਉਹ ਸਾਨੂੰ ਦੇਖਣ ਨੂੰ ਮਿਲ ਰਹੀਆਂ। ਇਸ ਪੇਂਟਿੰਗ ਦੇ ਵਿੱਚ ਸਾਨੂੰ ਚਿਲੀਆਂਵਾਲਾ ਦੀ ਜਿਹੜੀ ਜੰਗ ਹੈ ਉਹ ਦੇਖਣ ਨੂੰ ਮਿਲ ਰਹੀ ਹੈ, ਜਿਹਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਨੇ ਆਪਣਾ ਨੇਜ਼ਾ ਫੜਿਆ ਅਤੇ ਬ੍ਰਿਟਿਸ਼ ਜਿਹੜੀ ਆਰਮੀ ਉਹਦੇ ਉੱਤੇ ਅਟੈਕ ਕਰ ਰਹੇ ਹਨ। ਇਸ ਪਾਸੇ ਦੇਖੀਏ ਤੇ ਸਾਨੂੰ ਇੱਕ ਜੰਗ ਦਾ ਮੰਜ਼ਰ ਨਜ਼ਰ ਆ ਰਿਹਾ। ਕਿਹਾ ਜਾਂਦਾ ਕਿ ਇਹ ਮੁਲਤਾਨ ਦੀ ਜੰਗ ਦੇ ਸਮੇਂ ਦੀ ਮੰਜ਼ਰ ਪੇਸ਼ ਕੀਤਾ ਗਿਆ, ਜਿਹਦੇ ਵਿੱਚ ਬ੍ਰਿਟਿਸ਼ ਆਰਮੀ ਅਤੇ ਸਿੱਖ ਆਰਮੀ ਦੇ ਦਰਮਿਆਨ ਜਿਹੜੀ ਜੰਗ ਹੋਈ ਉਹਦਾ ਇੱਕ ਮੰਜ਼ਰ ਹੈ। ਪਿੱਛੇ ਤੁਸੀਂ ਕਿਲੇ ਦੀਆਂ ਦੀਵਾਰਾਂ ਦੇਖ ਸਕਦੇ ਹੋ ਕਿਵੇਂ ਬਰੂਦ ਦੇ ਨਾਲ ਉਹਨਾਂ ਨੂੰ ਢਹਿ ਢੇਰੀ ਕੀਤਾ ਗਿਆ। ਉਸ ਤੋਂ ਇਲਾਵਾ ਅਗਲੇ ਪਾਸੇ ਆਈਏ ਤੇ ਅਗਲੇ ਪਾਸੇ ਵੀ ਸਾਨੂੰ ਐਸੇ ਹੀ ਤਰ੍ਹਾਂ ਇੱਕ ਜੰਗ ਦਾ ਮੰਜ਼ਰ ਦੇਖਣ ਨੂੰ ਮਿਲਦਾ ਹੈ। ਮੂਦਕੀ ਦੀ ਜੰਗ ਦੇ ਵਿੱਚ ਜਿਹੜਾ ਮੰਜ਼ਰ ਸੀਗਾ ਉਹਨੂੰ ਇਸ ਪੇਂਟਿੰਗ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੂਫਾਨ ਦਾ ਮੰਜ਼ਰ ਵੀ ਨਜ਼ਰ ਆ ਰਿਹਾ। ਦਰਖਤਾਂ ਦੇ ਜੇ ਪੱਤੇ ਦੇਖੀਏ ਤਾਂ ਉਹਦੇ ਵਿੱਚ ਸਾਨੂੰ ਤੂਫਾਨ ਦਾ ਮੰਜ਼ਰ ਵੀ ਦੇਖਣ ਨੂੰ ਮਿਲ ਰਿਹਾ। ਮਤਲਬ ਪੇਂਟਿੰਗ ਨੂੰ ਕਿੰਨੀ ਖੂਬਸੂਰਤੀ ਅਤੇ ਨਫਾਸਤ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਛੋਟੀ ਡਿਟੇਲ ਦੇ ਉੱਤੇ ਬੜਾ ਫੋਕਸ ਕੀਤਾ ਗਿਆ। ਇਹ ਸਾਹਮਣੇ ਫੌਜ, ਉਸ ਤੋਂ ਇਲਾਵਾ ਪਿੱਛੋਂ ਆਂਦੀ ਹੋਈ ਫੌਜ ਵੀ ਸਾਨੂੰ ਨਜ਼ਰ ਆ ਸਕਦੀ ਹੈ। ਇਸ ਪੇਂਟਿੰਗ ਨੂੰ ਜੇਕਰ ਅਸੀਂ ਦੇਖੀਏ ਤਾਂ ਸਾਨੂੰ ਬਹੁਤ ਛੋਟੀ ਡਿਟੇਲ ਇਹਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਜਿਵੇਂ ਕਿ ਫੌਜੀਆਂ ਦੀ ਟੋਪੀਆਂ ਦੇ ਉੱਤੇ ਉਹਨਾਂ ਦੇ ਉਹ ਨੰਬਰ ਮੈਂਸ਼ਨ ਹੈ ਜਿਹੜੇ ਕਿ ਹਰ ਇੱਕ ਫੌਜੀ ਨੂੰ ਅਲਾਟ ਕੀਤਾ ਜਾਂਦਾ ਸੀ ਬ੍ਰਿਟਿਸ਼ ਰਾਜ ਦੇ ਵੇਲੇ। ਉਸ ਤੋਂ ਇਲਾਵਾ ਜੇ ਦਰਖਤਾਂ 'ਤੇ ਦੇਖੀਏ ਤਾਂ ਸਾਨੂੰ ਤੂਫਾਨ ਦਾ ਮੰਜ਼ਰ ਵੀ ਇਹਦੇ ਵਿੱਚ ਨਜ਼ਰ ਆਉਂਦਾ ਹੈ ਕਿ ਜਿਵੇਂ ਉਹਦੇ ਵਿੱਚ ਹਨੇਰੀ ਚੱਲ ਰਹੀ ਹੋਵੇ, ਔਰ ਇਹਨਾਂ ਦਰਖਤਾਂ ਦੇ ਉੱਤੇ ਉਹ ਸਿੱਖ ਜਿਹੜੇ ਯੋਧੇ ਸਨ, ਉਹ ਜਿਹੜੇ ਸਿੱਖ ਫੌਜੀ ਸਨ, ਉਹ ਵੀ ਦੇਖਣ ਨੂੰ ਮਿਲ ਰਿਹਾ ਕਿ ਉਹ ਦਰਖਤਾਂ ਦੇ ਉੱਤੋਂ ਬ੍ਰਿਟਿਸ਼ ਆਰਮੀ ਦੇ ਉੱਤੇ ਗੋਲੀਆਂ ਚਲਾ ਰਹੇ ਹਨ। ਇਸ ਪਾਸੇ ਆਈਏ ਤਾਂ ਸਾਨੂੰ ਅਲੀਵਾਲ ਦੀ ਇੱਕ ਜੰਗ ਦਾ ਮੰਜ਼ਰ ਦੇਖਣ ਨੂੰ ਮਿਲਦਾ ਹੈ। ਇਹ ਵੀ ਜੰਗ ਸਿੱਖ ਅਤੇ ਬ੍ਰਿਟਿਸ਼ ਰਾਜ ਦੇ ਨਾਲ ਹੋਈ। ਦਰਸ਼ਕੋ, ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇਹ ਜਿਹੜੀਆਂ ਜੰਗਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਹੀਂ ਹੋਈਆਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਗੋਰਿਆਂ ਨੇ ਇੱਕ ਟ੍ਰੀਟੀ ਆਫ ਫਰੈਂਡਸ਼ਿਪ ਸਾਈਨ ਕੀਤਾ ਹੋਇਆ ਸੀ ਕਿ ਤੁਸੀਂ ਪੰਜਾਬ ਦੀ ਧਰਤੀ ਵੱਲ ਮੂੰਹ ਨਹੀਂ ਕਰੋਗੇ। ਪਰ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਕਮਜ਼ੋਰ ਹੁੰਦੀ ਹੈ, ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ, ਹਰੀ ਸਿੰਘ ਨਲਵਾ ਦੀ ਸ਼ਹਾਦਤ ਹੁੰਦੀ ਹੈ, ਤੇ ਉਸ ਤੋਂ ਬਾਅਦ ਇਹ ਸਾਰੇ ਲੋਕ ਪੰਜਾਬ ਦੀ ਤਰਫ ਮੂੰਹ ਕਰਦੇ ਹਨ ਅਤੇ ਸਿੱਖ ਫੈਮਿਲੀ ਦੇ ਉੱਤੇ ਅਟੈਕ ਕਰਦੇ ਹਨ, ਤੇ ਉਸ ਤੋਂ ਬਾਅਦ ਇਹ ਜੰਗਾਂ ਸ਼ੁਰੂ ਹੁੰਦੀਆਂ। ਇਸ ਪਾਸੇ ਦੀ ਅਸੀਂ ਪੇਂਟਿੰਗ ਦੇਖੀਏ ਤੇ ਇਹ ਫਿਰੋਜ਼ ਸ਼ਾਹ ਦੀ ਜੰਗ ਦਾ ਦੂਸਰਾ ਦਿਨ ਦਾ ਮੰਜ਼ਰ ਸਾਨੂੰ ਦੇਖਣ ਨੂੰ ਮਿਲ ਰਿਹਾ, ਜਿਹਦੇ ਵਿੱਚ ਬ੍ਰਿਟਿਸ਼ ਰਾਜ ਤੋਪਾਂ ਦੇ ਨਾਲ ਹਮਲੇ ਕਰਦੇ ਹੋਏ ਦਿਖਾਈ ਦਿੰਦੇ ਹਨ, ਔਰ ਬਹੁਤ ਸਾਰੇ ਜਿਹੜੇ ਕਿ ਸਿਪਾਹੀ ਜ਼ਖਮੀ ਹੋਏ ਹਨ ਉਹ ਵੀ ਸਾਨੂੰ ਨਜ਼ਰ ਆ ਰਹੇ ਹਨ, ਦੇਖਣ ਨੂੰ ਮਿਲ ਰਹੇ ਹਨ। ਮਤਲਬ ਇਸ ਪੇਂਟਿੰਗ ਨੂੰ ਵੀ ਬੜੀ ਖੂਬਸੂਰਤੀ ਦੇ ਨਾਲ ਬਣਾਇਆ ਗਿਆ। ਇਸ ਪਾਸੇ ਆਈਏ ਤੇ ਸਾਨੂੰ ਰਾਮਗੜ੍ਹ ਦੀ ਜੰਗ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਜਿਹੜੀ ਬ੍ਰਿਟਿਸ਼ ਰਾਜ ਜਿਹੜੇ ਪਿੱਛੇ ਅਸੀਂ ਜਿਹੜੀਆਂ ਉਹਨਾਂ ਫੌਜਾਂ ਦੀ ਵਰਦੀ ਦੇਖੀ ਉਹ ਸਾਨੂੰ ਰੈੱਡ ਕਲਰ ਦੇ ਵਿੱਚ ਨਜ਼ਰ ਆ ਰਹੀ ਹੈ, ਪਰ ਇਹਦੇ ਵਿੱਚ ਸਾਨੂੰ ਰੈੱਡ ਅਤੇ ਬਲੂ ਦੋਨੇ ਕਲਰ ਦੇ ਵਿੱਚ ਇਹ ਸਾਨੂੰ ਉਹਨਾਂ ਦੀ ਯੂਨੀਫਾਰਮ ਦੇਖਣ ਨੂੰ ਮਿਲ ਰਹੀ ਹੈ। ਔਰ ਬਹੁਤ ਡਿਟੇਲ ਦੇ ਉੱਤੇ ਇਹਦੇ ਉੱਤੇ ਵੀ ਕੰਮ ਕੀਤਾ ਗਿਆ। ਜਿਹੜੇ ਫਨਕਾਰ ਨੇ, ਜਿਹੜੇ ਲੋਕਾਂ ਨੇ ਇਹਨਾਂ ਨੂੰ ਬਣਾਇਆ, ਬੜੀ ਹੀ ਖੂਬਸੂਰਤੀ ਅਤੇ ਨਫਾਸਤ ਦੇ ਨਾਲ ਇਹਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਾਂ ਜੰਗ ਦਾ ਹਰ ਉਹ ਮੰਜ਼ਰ ਦਿਖਾਉਣ ਦੀ ਕੋਸ਼ਿਸ਼ ਕਰਨ। ਔਰ ਇਹ ਇੱਕ ਬਹੁਤ ਡਿਟੇਲ ਦੇ ਵਿੱਚ ਹੈ ਚੀਜ਼, ਕਿਉਂਕਿ ਸਾਡਾ ਪ੍ਰੋਗਰਾਮ ਦਾ ਫਾਰਮੈਟ ਇੰਨਾ ਨਹੀਂ ਕਿ ਮੈਂ ਤੁਹਾਨੂੰ ਸਾਰੀ ਇੱਕ ਡਿਟੇਲ ਦੱਸ ਸਕਾਂ, ਪਰ ਦੱਸਣ ਦਾ ਮਕਸਦ ਹੈ ਕਿ ਇੱਕ ਪੇਂਟਿੰਗ ਦੇ ਅੰਦਰ ਬਹੁਤ ਵੱਡੀ ਡਿਟੇਲ ਛੁਪੀ ਹੈ। ਇਸ ਪੇਂਟਿੰਗ 'ਤੇ ਵੀ ਜੇਕਰ ਅਸੀਂ ਆਈਏ ਤਾਂ ਸਾਨੂੰ ਫਿਰੋਜ਼ ਸ਼ਹਿਰ ਦੀ ਜੰਗ ਦਾ ਮੰਜ਼ਰ ਦੇਖਣ ਨੂੰ ਮਿਲਦਾ, ਜਿਹੜਾ ਕਿ ਜੰਗ ਤੋਂ ਬਾਅਦ ਹੈ, ਕਿ ਜੰਗ ਤੋਂ ਬਾਅਦ ਜਿਹੜੇ ਸਿਪਾਹੀ ਜ਼ਖਮੀ ਹੋ ਗਏ ਆ, ਕਿਵੇਂ ਉਹਨਾਂ ਦੀ ਮਦਦ ਕੀਤੀ ਜਾ ਰਹੀ, ਉਹਨਾਂ ਦਾ ਮੈਡੀਕਲ ਕੀਤਾ ਜਾ ਰਿਹਾ, ਜਿਹੜੇ ਬਚ ਗਏ ਆ ਉਹਨਾਂ ਨੂੰ ਦੇਖਿਆ ਜਾ ਰਿਹਾ ਇਸ ਜੰਗ ਦੇ ਦੌਰਾਨ। ਇਸ ਤੋਂ ਬਾਅਦ ਇਸ ਪਾਸੇ ਆਈਏ ਤਾਂ ਸਾਨੂੰ ਦੋ ਹੋਰ ਜੰਗਾਂ ਦੇ ਖੂਬਸੂਰਤ ਜਿਹੜੀਆਂ ਪੇਂਟਿੰਗਾਂ ਉਹ ਦੇਖਣ ਨੂੰ ਮਿਲ ਰਹੀਆਂ। ਇੱਕ ਸੇਮ ਉਹੀ ਫਿਰੋਜ਼ ਸ਼ਹਿਰ ਦੀ ਜੰਗ ਦੇਖਣ ਨੂੰ ਮਿਲ ਰਹੀ ਹੈ, ਔਰ ਦੂਸਰੇ ਪਾਸੇ ਸਾਨੂੰ ਗੁਜਰਾਤ ਦੀ ਜੰਗ ਦੇਖਣ ਨੂੰ ਮਿਲ ਰਹੀ ਹੈ। ਇਹ ਜੰਗ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਡਿਟੇਲ ਦੇ ਵਿੱਚ ਮੰਜ਼ਰ ਨੂੰ ਕਵਰ ਕੀਤਾ ਗਿਆ। ਸਾਹਮਣੇ ਸਾਨੂੰ ਕਿਲੇ ਦੀਆਂ ਦੀਵਾਰਾਂ ਨਜ਼ਰ ਆ ਰਹੀਆਂ। ਉਸ ਤੋਂ ਬਾਅਦ ਜਿਹੜੇ ਕਿ ਕਰਮਚਾਰੀ ਜਿਹੜੀਆਂ ਆਪਣੇ ਬੰਦੂਕਾਂ ਦੇ ਨਾਲ ਹਮਲਾ ਕਰ ਰਹੇ ਹਨ ਫੌਜ ਦੇ ਉੱਤੇ, ਔਰ ਇਹ ਦੇਖ ਸਕਦੇ ਹੋ ਕਿ ਕੁਝ ਲੋਕ ਆਪਣੇ ਤਲਵਾਰਾਂ ਦੇ ਨਾਲ ਲੜ ਰਹੇ ਹਨ ਅਤੇ ਕੁਝ ਲੋਕ ਬੰਦੂਕਾਂ ਦੇ ਨਾਲ ਹਮਲੇ ਕਰ ਰਹੇ ਹਨ।